ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਹਰ ਮਾਮਲੇ ਉੱਤੇ ਵਿਸ਼ਲੇਸ਼ਣ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਨੀਵਰਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 18 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮਾਨ ਸਾਹਿਬ ਦੀ ਸਰਕਾਰ ਤੋਂ। ਕਹਿੰਦੇ ਮੋਦੀ ਸਾਹਿਬ ਦੀ ਇੱਕ ਨਾ ਗੱਲ ਬੜੀ ਮਸ਼ਹੂਰ ਆ, ਉਹ ਕਹਿੰਦੇ ਹੁੰਦੇ ਆ ਕਿ ਆਪਦਾ ਮੇਂ ਅਫਸਰ। ਹੁਣ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਸਾਬਤ ਵੀ ਕਰਤਾ ਵੀ ਜਦੋਂ ਸੰਕਟ ਹੋਵੇ ਤਾਂ ਉਦੋਂ ਕਿਵੇਂ ਉਹਨੂੰ ਮੌਕੇ 'ਚ ਬਦਲਣਾ ਹੈ, ਕਿਵੇਂ ਉਹਨੂੰ ਉਹਦੇ ਤੋਂ ਲਾਹਾ ਲੈਣਾ ਹੈ। ਕੀ ਪੰਜਾਬ ਸਰਕਾਰ ਵੀ ਕੋਈ ਇਸ ਤਰ੍ਹਾਂ ਦਾ ਹੀ ਕੰਮ ਕਰਨ ਜਾ ਰਹੀ ਹੈ? ਕਹਿੰਦੇ ਖਬਰ ਕਹਿ ਰਹੀ ਹੈ ਵੀ ਹੜ੍ਹ ਦੇ ਬਹਾਨੇ ਫੰਡ ਇਕੱਠਾ ਕਰਨ ਲੱਗ ਪਏ ਸਾਹਿਬ ਤਾਂ ਜੀ। ਬਿਲਕੁਲ ਜੀ, ਰਾਜਨੀਤਿਕ ਧਿਰਾਂ ਹਰ ਮੌਕੇ ਚੋਂ ਆਪਣਾ ਫਾਇਦਾ ਭਾਲਦੀਆਂ ਜੀ। ਹਰ ਘਟਨਾਕ੍ਰਮ ਚੋਂ ਆਪਣਾ ਵੋਟ ਬੈਂਕ ਦੇਖ ਕੇ ਤੁਰਦੀਆਂ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਅੰਦਰ ਇਹ ਗੱਲ ਤਾਂ ਕਰ ਗਈ ਕਿ ਅਸੀਂ ਇਸ ਹੜ੍ਹਾਂ ਦੀ ਸਥਿਤੀ ਦੇ ਵਿੱਚ ਫਾਡੀ ਸਾਬਤ ਹੋਏ ਹਾਂ। ਅਸੀਂ ਇਸ ਹੜ੍ਹਾਂ ਦੀ ਸਥਿਤੀ ਨੂੰ ਨਜਿੱਠਣ 'ਚ ਵੀ ਕਾਮਯਾਬ ਨਹੀਂ ਹੋਏ ਤੇ ਉਹਨੂੰ ਪਾਰਟੀ ਪੱਧਰ ਤੇ ਕੈਸ਼ ਕਰਨ 'ਚ ਵੀ ਕਾਮਯਾਬ। ਲੰਘੇ ਕੱਲ ਇੱਕ ਆਨਲਾਈਨ ਗੁਪਤ ਬੈਠਕ ਹੁੰਦੀ ਹੈ। ਬੈਠਕ ਦੀ ਰਸਮੀ ਤੌਰ ਤੇ ਸਰਕਾਰੀ ਦੱਸੀ ਜਾਂਦੀ ਹੈ, ਠੀਕ ਹੈ ਜੀ, ਪਰ ਜਿਵੇਂ ਉਹਦੇ ਵਿੱਚ ਕੇਜਰੀਵਾਲ, ਮਨੀਸ਼ ਸਿਸੋਦੀਆ, ਇੱਕ ਦੋ ਹੋਰ ਦਿੱਲੀ ਵਾਲੇ ਇਹਨਾਂ ਦੇ ਫੀਲੇ ਜਿਹੜੇ ਇੱਥੋਂ ਤੱਕ ਤੈਅ ਕਰ ਰਹੇ ਸੀਗੇ ਕਿ ਕਿਹਨੂੰ ਬੋਲਣ ਦਾ ਮੌਕਾ ਦੇਣਾ, ਕਿਹਨੂੰ ਪੋਜ਼ ਕਰਨਾ, ਕਿਹਨੂੰ ਚੁੱਪ ਕਰਾਉਣਾ ਹੈ ਨਾ, ਉਹ ਡਿਸਾਈਡ ਕਰ ਰਹੇ ਸੀਗੇ। ਤੇ ਇਹਦਾ ਮਤਲਬ ਸਰਕਾਰ ਚਲਾ ਕੌਣ ਰਿਹਾ, ਇਹ ਬਾਰ-ਬਾਰ ਗੱਲ ਉੱਭਰ ਕੇ ਸਾਹਮਣੇ ਆਉਂਦੀ। ਉਹਦੇ ਬਾਵਜੂਦ ਵੀ ਸਾਡੇ ਮੁੱਖ ਮੰਤਰੀ ਸਾਹਿਬ ਕੁਝ ਕਹਿ ਨਹੀਂ ਪਾ ਰਹੇ। ਤੀਜੇ ਨੰਬਰ ਤੇ ਜਿਹਨਾਂ ਦੀ ਬੋਲਣ ਦੀ ਵਾਰੀ ਆਵੇ ਤਾਂ ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ ਕਿ ਸਰਕਾਰ ਚਲਾ ਕੌਣ ਰਹੀ। ਪਰ ਸਵਾਲ ਤਾਂ ਇਹ ਤੋਂ ਅੱਗੇ ਕਿ ਮਨੀਸ਼ ਸਿਸੋਦੀਆ, ਕੇਜਰੀਵਾਲ ਕਿਸ ਹੈਸੀਅਤ ਨਾਲ ਬੈਠਦੇ ਆ ਸਰਕਾਰੀ ਬੈਠਕਾਂ 'ਚ? ਜੀ ਜੀ, ਕਿਹੜੀ ਹੈਸੀਅਤ ਆ ਉਹਨਾਂ ਦੀ? ਕੌਣ ਨੇ ਉਹ? ਕੀ ਲੱਗਦੇ ਆ ਪੰਜਾਬ ਦੇ? ਤੁਸੀਂ ਪਾਰਟੀ ਪੱਧਰ ਤੇ ਜੋ ਫੈਸਲੇ ਲੈਣੇ ਆ ਕਰੋ, ਪਰ ਸਰਕਾਰੀ ਫੈਸਲੇ ਤੁਸੀਂ ਕਿਵੇਂ? ਮੁੱਖ ਮੰਤਰੀ ਤੋਂ ਇੱਕ ਦਿਨ ਪਹਿਲਾਂ ਮਨੀਸ਼ ਸਿਸੋਦੀਆ ਐਲਾਨ ਕਰਦਾ ਤੇ ਦੂਏ ਦਿਨ ਮੁੱਖ ਮੰਤਰੀ ਉਹੀ ਐਲਾਨ ਕਰਦਾ, ਫਿਰ ਸਾਰੇ ਲੋਕਾਂ 'ਚ ਰੌਲਾ ਪੈਂਦਾ ਕਿ ਆਹ ਕੀ, ਉਹ ਜਿਸਕਾ ਖੇਤ ਉਸਕੀ ਰੇਤ ਵਾਲੇ ਮੁੱਦੇ ਤੇ ਬਹੁਤ ਚਰਚਾ ਹੋਈ ਹੈ। ਬਿਲਕੁਲ। ਤੇ ਹੁਣ ਇਸ ਲਈ ਫਿਰ ਬੈਠਕ ਤੋਂ ਇੱਕ ਦਿਨ ਪਹਿਲਾਂ ਭਗਵੰਤ ਮਾਨ ਤੋਂ 6 ਮਿੰਟ ਦੀ ਵੀਡੀਓ ਜਾਰੀ ਕਰਾ ਕੇ ਕਿਹਾ ਗਿਆ ਕਿ ਤੁਸੀਂ ਕਹਿ ਦਿਓ ਮਿਸ਼ਨ ਚੜ੍ਹਦੀ ਕਲਾ। ਪਰ ਅਸਲੀ ਮਿਸ਼ਨ ਚੜ੍ਹਦੀ ਕਲਾ 'ਚ ਕਰਨਾ ਕੀ ਆ? ਉਹਦੀ ਬੈਠਕ ਕੱਲ ਕੀਤੀ ਹੈ ਜੀ। ਕੱਲ ਬਾਹਾਂ ਖੜੀਆਂ ਕਰਾ ਕੇ ਤੈਅ ਕਰਾਇਆ ਕਿ ਤੁਸੀਂ ਕਿੰਨਾ ਕਰੋੜ ਆਪ ਦਓਗੇ, ਕਿੰਨੇ ਕਰੋੜ ਲੈ ਕੇ ਆਓਗੇ। ਠੀਕ ਹੈ ਜੀ। ਕੋਈ 10 ਕਰੋੜ, ਕੋਈ 20 ਕਰੋੜ, ਕੋਈ 30 ਕਰੋੜ, ਕੋਈ 40 ਕਰੋੜ। ਕੋਈ ਰਾਜ ਸਭਾ ਮੈਂਬਰ ਆ ਇਹਨਾਂ ਦਾ, ਹੈ ਨਾ, ਕੋਈ ਰਾਜ ਸਭਾ ਤੋਂ ਹੁਣ ਮੰਤਰੀ ਬਣ ਗਿਆ, ਕੋਈ ਪਾਰਟੀ ਦਾ ਪ੍ਰਧਾਨ ਹੈ ਨਾ, ਤੇ ਕੋਈ ਕੁਛ ਹੈ। NRIਆਂ ਨੂੰ ਵੀ ਅਪੀਲ ਕਰਾਂਗੇ ਜੀ, ਅਸੀਂ ਜੀ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰਾਂਗੇ ਕਿ ਫੰਡ ਸਾਡੇ ਆ ਰੰਗਲਾ WW ਪਤਾ ਨਹੀਂ ਕੀ ਪੰਜਾਬ ਰੰਗਲਾ ਕੀ ਬਣਾਇਆ ਜੀ, ਉਹ 'ਚ ਪਾਓ। ਹੁਣ ਇਹ ਸਾਰੀ ਪ੍ਰਕਿਰਿਆ ਇਹ ਸਾਬਤ ਕਰਦੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਸੰਕਟ ਦੇ ਸਮੇਂ ਬਾਂਹ ਫੜਨ ਦੇ ਨਾ ਪਾਰਟੀ ਕਾਬਲ ਆ, ਨਾ ਸਰਕਾਰ ਕਾਬਲ। ਪ੍ਰਵੀਨ ਜੀ, ਔਖੀ ਘੜੀ 'ਚ ਲੋਕ ਸਰਕਾਰਾਂ ਤੋਂ ਉਮੀਦ ਕਰਦੇ ਆ ਕਿ ਉਹਨਾਂ ਕੋਲ ਜੋ ਟੈਕਸਾਂ ਦੇ ਰੂਪ 'ਚ ਦਿੰਨੇ ਆ, ਉਸ ਤਰੀਕਾਕਾਰ ਨਾਲ ਸਰਕਾਰ ਆਪਣੀ ਸ਼ਕਤੀ ਪਹੁੰਚ ਨਾਲ, ਆਪਣੇ ਰਿਜ਼ਰਵ ਫੰਡਾਂ ਨਾਲ, ਆਪਣੀ ਵਿਊਤਬੰਦੀ ਨਾਲ, ਆਪਣੀ ਸੂਝ-ਬੂਝ ਨਾਲ ਇਸ ਮਸਲੇ 'ਚੋਂ ਸਾਨੂੰ ਕੱਢੂਗੀ।
ਪਰ ਜੇ ਸਰਕਾਰ ਝੋਲੀ ਵੱਢਣ ਲੱਗ ਜਾਵੇ ਕਿ ਤੁਸੀਂ ਉਹ ਦੇ ਦਿਓ ਸਾਨੂੰ, ਤੇ ਉਹ ਵੀ ਉਸ ਸਥਿਤੀ ਜਦੋਂ ਵਿਸ਼ਵਾਸ ਗਵਾ ਚੁੱਕੀ ਹੋਵੇ, ਤੇ ਫਿਰ ਸਵਾਲ ਤਾਂ ਕਈ ਤਰ੍ਹਾਂ ਉੱਠਣਗੇ ਜੀ। ਜੀ ਜੀ ਕੇਜਰੀਵਾਲ ਜੀ ਤਾਂ ਇਹ ਕਹਿ ਰਹੇ ਸੀ ਮੈਂ ਦਿੱਲੀ ਤੋਂ ਇਕੱਠਾ ਕਰਕੇ ਲਿਆ ਕੇ ਪੰਜਾਬ ਨੂੰ ਦਊਂਗਾ, ਹੂੰ ਤੇ ਤੁਸੀਂ ਪੰਜਾਬੀਆਂ ਤੋਂ ਹੀ ਪੰਜਾਬ 'ਚ ਮੰਗਣ ਲੱਗ ਪਏ। ਸਹੀ ਹੈ। ਤੇ ਦੂਸਰੇ ਪਾਸੇ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਜਨਾਬ ਤੁਸੀਂ ਕਹਿੰਦੇ ਹੋ 1 ਰੁਪਈਏ ਦਾ 1.25 ਰੁਪਈਆ ਕਰਕੇ ਮੋੜਾਂਗੇ, ਪਹਿਲਾਂ ਉਹ ਜਿਹੜਾ 1.25 ਰੁਪਈਏ ਵਾਲੇ ਦੇ ਵਿੱਚ ਉੱਪਰਲਾ 25 ਪੈਸੇ ਉਹੀ ਲਾ ਲਓ, ਸਾਡੇ ਨਾਲ ਰੁਪਈਆ ਕੀ ਮੰਗਦੇ ਹੋ? ਫਿਰ ਸਹੀ ਹੈ ਇਹਦੇ ਵਿੱਚ ਪਹਿਲੂ ਇਹ ਵੀ ਉੱਭਰਿਆ ਜੀ ਕਿ ਵੀ ਕਿਤੇ ਖੇਲਾ ਤਾਂ ਨਹੀਂਗਾ ਕਿ ਲੋਕਾਂ ਨੂੰ ਕਿਹਾ ਜਾਵੇ ਕੋਈ ਗੱਲ ਨਹੀਂ, ਤੇਰੀਆਂ ਆਹ ਕੇਸ ਪਿਆ, ਆਹ ਫਾਈਲ ਪਈ ਹੈ, ਆਹ ਵਿਜੀਲੈਂਸ ਵਾਲਾ ਮਾਮਲਾ ਪਿਆ, ਆਹ ਇੰਡਸਟਰੀ ਵਾਲਾ ਤੇਰੀ ਫਾਈਲ ਪਾਸ ਕਰ ਦਿੰਨੇ ਆ, ਹਾਂਜੀ ਤੇਰੀ ਆਹ ਕੇਸ ਵਾਪਸ ਲੈ ਲੈਂਦੇ ਆ, ਤੇਰਾ ਸਮਝੌਤਾ ਕਰਾ ਦਿੰਨੇ ਆ, ਤੇਰੀ ਅਗਲੀ ਵਾਰ ਟਿਕਟ ਪੱਕੀ ਕਰ ਦਿੰਨੇ ਆ। ਹਲਕਾ ਇੰਚਾਰਜ ਜਿਹੜੇ ਲਾਏ ਨੇ ਇਹ ਭਾਰੀ ਕਰਕੇ ਤਾਂ ਨਹੀਂ ਲਾਏ, ਸਹੀ ਪਹਿਲਾਂ ਭਾਰ ਤੋੜ ਲਿਆ ਉਹਨਾਂ ਦਾ। ਹੁਣ ਤਾਂ ਗੁਲਾਬੀ ਤੇ ਚਲੋ ਬੰਦ ਹੋ ਗਿਆ ਹੈ ਨਾ, ਤੇ ਇਸ ਲਈ ਕਿਤੇ ਇਹ ਤਾਂ ਨਹੀਂ ਕਿ ਉਹਦਾ ਭਾਰ ਤੋਲਿਆ ਗਿਆ ਹੋਵੇ ਫਿਰ ਉਹਨੂੰ ਹਲਕਾ ਇੰਚਾਰਜ ਲਾਵੇ। ਲੋਕ ਇੱਥੋਂ ਤੱਕ ਅੰਦਾਜ਼ੇ ਲਾਉਣ ਲੱਗ ਪਏ ਵੀ ਇਹ ਬਲੈਕ ਮਨੀ ਲੈ ਕੇ ਚੈੱਕ ਕਿਤੇ ਇੰਡਸਟਰੀਲਿਸਟ ਤੋਂ ਕਿਸੇ ਤੋਂ ਵਾਈਟ ਵਾਲਾ ਕਟਾ ਕੇ ਆਪਣਾ ਫੰਡ ਨਾ ਇਕੱਠਾ ਕਰ ਲੈਣਾ। ਮਤਲਬ ਜੇ ਲੋਕ ਅਜਿਹੀਆਂ ਗੱਲਾਂ ਕਰਦੇ ਆ ਤਾਂ ਤੁਸੀਂ ਯਕੀਨ ਆਪਣਾ ਗਵਾ ਚੁੱਕੇ। ਜੀ ਸਹੀ ਹੈ। ਲੋਕਾਂ ਨੂੰ ਇਹ ਲੱਗਦਾ ਕਿ ਹੜ੍ਹ ਦੇ ਬਹਾਨੇ ਤੁਸੀਂ 2027 ਲਈ ਫੰਡ ਇਕੱਠਾ ਕਰ ਰਹੇ ਹੋ, ਜਾਂ ਕੁਝ ਧਿਰਾਂ ਤਾਂ ਇਹ ਵੀ ਲੱਗਣ ਲੱਗ ਗਿਆ ਕਿ 2027 ਤੱਕ ਆਉਂਦਿਆਂ ਤੁਹਾਡਾ ਭੋਗ ਪੈ ਜਾਣਾ ਪਾਰਟੀ ਦੇ ਰਾਜਨੀਤਿਕ ਤੌਰ ਤੇ ਜੇ ਰਾਜਨੀਤਿਕ ਤੌਰ ਤੇ ਤੁਹਾਡਾ ਭੋਗ ਪੈ ਗਿਆ ਫਿਰ ਤੁਹਾਨੂੰ ਲਾਹਾ ਲੱਗਿਆ ਕਿ ਪਤਾ ਤੁਹਾਨੂੰ ਵੀ ਹੈ ਕਿ ਹੁਣ ਵੱਟਿਆ ਕੁਛ ਨਹੀਂ ਜਾਣਾ, ਇਸ ਲਈ ਤੁਸੀਂ ਜਾਂਦੇ ਜਾਂਦੇ ਲੁੱਟ ਲੈਣਾ ਚਾਹੁੰਦੇ ਹੋ ਜੋ ਲੁੱਟਿਆ ਜਾਂਦਾ। ਸੋ ਲੋਕ ਇੱਥੋਂ ਤੱਕ ਗੱਲਾਂ ਕਰਨ ਲੱਗ ਗਏ। ਸੋ ਕੱਲ ਗੁਪਤ ਬੈਠਕ 'ਚ ਹਦਾਇਤਾਂ ਤਾਂ ਖੂਬ ਹੋਈਆਂ ਹੈ ਨਾ, ਤੇ ਹੁਣ ਉਹ ਹਦਾਇਤਾਂ ਪੰਜਾਬ ਦੇ ਹਿੱਤਕਾਰੀ ਕਿੰਨੀਆਂ ਕਰਨਗੀਆਂ ਨੇ ਉਹਦਾ ਸਮਾਂ ਦੱਸ ਦੂਗਾ। ਪਰ ਮੁੱਖ ਮੰਤਰੀ ਸਾਹਿਬ ਨੇ 4 ਦਿਨਾਂ ਦਾ ਵਿਸ਼ੇਸ਼ ਇਜਲਾਸ ਜ਼ਰੂਰ ਸੱਦ ਲਿਆ ਜੀ। ਸ਼ਾਇਦ ਤੁਹਾਡੀ ਸਾਡੀ ਗੱਲ ਕਿਤੇ ਸੁਣ ਲੈਂਦੇ ਹੋਣ ਕਿ ਹਾਂ ਵੀ ਲੋਕ ਕਹੀ ਜਾਂਦੇ ਨੇ ਕਿ ਜੇ ਸਰਵ ਪਾਰਟੀ ਬੈਠਕ ਨਹੀਂ ਕਰ ਹੁੰਦੀ, ਕੈਬਨਿਟ ਨਹੀਂ ਕਰ ਹੁੰਦੀ, ਇਸ ਮੁੱਦਿਆਂ ਤੇ ਇਜਲਾਸ ਕਿਉਂ ਨਹੀਂ ਕਰ ਹੁੰਦਾ, ਤਾਂ ਇਸ ਲਈ ਉੱਥੋਂ ਇਜਲਾਸ ਸੱਦ ਲਓ ਤੇ ਆਪਾਂ ਗੱਲੀ ਬਾਤੀ ਐ ਸਾਬਤ ਕਰ ਦਾਂਗੇ, ਦੇਖੋ ਅਸੀਂ ਆਹ ਕੁਛ ਕਰਦਾ, ਜਦੋਂ ਕਿ ਧਰਾਤਲ ਤੇ ਕੀਤਾ ਕੁਛ ਨਹੀਂ। ਤੋ ਦੇਖਦੇ ਹਾਂ ਜੀ ਹੁਣ ਇਸ ਬੈਠਕ ਦੇ ਬਹਾਨੇ ਚਰਚਾ ਤਾਂ ਲੋਕਾਂ 'ਚ ਇਹੀ ਹੈ ਕਿ ਇਹ ਫੰਡ ਆਪਣੇ ਲਈ ਇਕੱਠਾ ਕਰ ਰਹੇ ਨੇ ਪੰਜਾਬ ਲਈ। ਆਪਾਂ ਨਾ ਜਦੋਂ ਸੁਖਬੀਰ ਬਾਦਲ ਦੀ ਗੱਲ ਕਰਦੇ ਹੁੰਦੇ ਆ ਕਈ ਵਾਰੀ ਉਹ ਪਿਛਲੀ ਗਲਤੀ ਨੂੰ ਕਵਰ ਕਰਨ ਲਈ ਇੱਕ ਹੋਰ ਗਲਤੀ ਕਰ ਜਾਂਦੇ ਨੇ, ਉਹ ਪਿਛਲੇ ਮਾਮਲੇ ਨੂੰ ਦਬਾਉਣ ਦੇ ਲਈ ਇੱਕ ਹੋਰ ਮਾਮਲਾ ਖੜਾ ਕਰ ਦਿੰਦੇ ਨੇ। ਆਪਾਂ ਲੰਘੇ ਦਿਨੇ ਜੋ ਪਿਛਲੇ 5-6 ਮਹੀਨਿਆਂ 'ਚ ਪੰਥਕ ਸਿਆਸਤ ਦੇ ਵਿੱਚ ਜੋ ਕੁਛ ਵਾਪਰਿਆ ਆਪਾਂ ਕਵਰ ਕਰਦੇ ਰਹੇ ਹਾਂ ਉਹਦੇ ਬਾਰੇ ਗੱਲ, ਸੇਮ ਪੈਟਰਨ ਇਹ ਸਰਕਾਰ ਦਾ ਲੱਗਦਾ। ਜਦੋਂ ਲੋੜ ਸੀ ਲੋਕਾਂ ਨੂੰ ਸਰਕਾਰ ਦੀ ਉੱਥੇ ਵਿੱਚ ਖੜਨ ਦੀ ਜਾਂ ਉਹਨਾਂ ਨੂੰ ਮਦਦ ਦੀ ਜਾਂ ਕਿਸੇ ਵੀ ਤਰੀਕੇ ਨਾਲ ਹਮਦਰਦੀ ਦੀ, ਜਾਂ ਇਹ ਨਜ਼ਰ ਆਉਣਾ ਚਾਹੀਦਾ ਸੀ ਸਰਕਾਰ ਹੋਣੀ ਚਾਹੀਦੀ ਹੈ ਵਿੱਚ, ਇੱਥੇ ਉਦੋਂ ਹੈ ਨਹੀਂ ਸੀ। ਬਾਅਦ ਦੇ ਵਿੱਚ ਕਿਸ਼ਤੀਆਂ ਲੈ ਕੇਜਰੀਵਾਲ ਸਿਸੋਦੀਆ, ਫਿਰ ਲੋਕ ਤੁਸੀਂ ਦੱਸਿਆ ਸੀਗਾ ਨਾ ਲੋਕਾਂ ਦੇ ਪਹਿਲਾਂ ਥਰਮਾਮੀਟਰ ਲਾ ਕੇ ਦੇਖਿਆ ਵੀ ਕਿਤੇ ਵਿਰੋਧ ਤਾਂ ਨਹੀਂ ਹੁੰਦਾ, ਕਿਤੇ ਲੋਕ ਭਜਾਉਂਦੇ ਤਾਂ ਨਹੀਂ ਸਾਨੂੰ, ਉੱਥੇ ਪਾਣੀ 'ਚ ਕਿਤੇ ਭੱਜਿਆ ਵੀ ਨਹੀਂ ਜਾਣਾ, ਪਾਣੀ 'ਚ ਤਾਂ ਜਿੱਥੇ ਗੋਡੇ ਗੋਡੇ ਗਾਰ ਆ, ਲੱਖ ਲੱਖ ਗਾਰ, ਉੱਥੇ ਭੱਜ ਵੀ ਕੀ ਲੈਣਗੇ। ਸੋ ਇਹ ਗਲਤੀ ਦਰ ਗਲਤੀ ਹੈ। ਸਰਕਾਰਾਂ ਠੂਠੇ ਫੜ ਕੇ ਥੋੜ੍ਹਾ ਖੜਦੀਆਂ ਹੁੰਦੀਆਂ ਸ਼ਰਮਾ ਜੀ, ਸਰਕਾਰਾਂ ਕਲਿਆਣਕਾਰੀ ਰਾਜ ਦੀ ਪਰਿਭਾਸ਼ਾ ਕੀ ਹੈ? 12,000 ਕਰੋੜ ਦਾ ਹਿਸਾਬ ਨਹੀਂ ਦੇ ਪਾ ਰਹੇ। ਹਾਂਜੀ ਲੋਕ ਤੁਹਾਨੂੰ ਆਪਣੇ ਪੈਸੇ ਕਿਉਂ ਦੇਣ ਜੇ ਲੋਕਾਂ ਤੋਂ ਹੀ ਲੈ ਕੇ ਤੁਸੀਂ ਸੇਵਾ ਕਰਨੀ ਆ? ਲੋਕ ਕਹਿੰਦੇ ਅਸੀਂ ਕਰੇ ਰਹੇ ਹਾਂ ਫਿਰ ਆਪ। ਹਾਂਜੀ ਬਿਲਕੁਲ। ਕਿੱਧਰ ਗਈ ਤੁਹਾਡੀ ਉਹ ਮੈਨੇਜਮੈਂਟ ਜਿਹਦੇ ਤਹਿਤ ਤੁਸੀਂ ਕਹਿੰਦੇ ਹੁੰਦੇ ਸੀ 18,000 ਕਰੋੜ ਇੱਧਰੋਂ, 20,000 ਕਰੋੜ ਇੱਧਰੋਂ, 22,000 ਕਰੋੜ ਇੱਧਰੋਂ, ਕਿੱਥੇ ਆ ਤੁਹਾਡੀ ਉਹ ਮੈਨੇਜਮੈਂਟ? ਇਹਦਾ ਮਤਲਬ ਉਹ ਗੱਲੀ ਬਾਤੀ ਜਿਹੜੀਆਂ ਥੁੱਕੀ ਬੜੇ ਪਕਾਉਣ ਵਾਲੀ ਗੱਲ ਸੀਗੀ ਤੁਹਾਡੀ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੇ ਨਾਲ ਹੀ ਜੁੜੇ ਇੱਕ ਹੋਰ ਮਾਮਲੇ ਦੀ, ਜਿਹਦੇ ਵਿੱਚ ਪੰਜਾਬ ਸਰਕਾਰ ਸਾਇਲੈਂਟ ਆ, ਚੁੱਪ ਆ, ਤੇ ਉਸ ਚੁੱਪੀ ਦੇ ਮਾਇਨੇ ਪੁੱਛੇ ਜਾ ਰਹੇ ਨੇ, ਮਾਇਨੇ ਕੱਢੇ ਜਾ ਰਹੇ ਨੇ। ਸੰਦੀਪ ਸਿੰਘ ਦਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਦੀ ਚੁੱਪੀ ਦੇ ਰਾਜ਼ ਕੀ ਨੇ ਜੀ? ਪ੍ਰਵੀਨ ਜੀ, ਪੰਜਾਬ 'ਚ ਇਸ ਮੌਕੇ ਯੂਪੀ ਬਿਹਾਰ ਵਾਲਾ ਮਸਲਾ ਵੱਡਾ ਮਸਲਾ ਬਣ ਗਿਆ ਜੀ ਜੀ। ਹੜ੍ਹਾਂ ਵਾਲਾ ਮਸਲਾ ਆਇਆ, ਸਰਕਾਰ ਉਹਦੇ ਵਿੱਚ ਨਹੀਂ ਲੱਭੀ। ਯੂਪੀ ਬਿਹਾਰ ਵਾਲਾ ਮਸਲਾ ਆ ਰਿਹਾ, ਸਰਕਾਰ ਇਹਦੇ ਤੇ ਕੋਈ ਆਪਣਾ ਪੱਖ ਰੱਖੇ ਨਹੀਂ ਪਾ ਰਹੀ ਕਿ ਕਿਵੇਂ ਨਜਿੱਠਣਾ ਚਾਹੀਦਾ ਇਸ ਮਸਲੇ ਨਾਲ। ਜੀ ਜੀ। ਹੁਣ ਆ ਸੰਦੀਪ ਸਿੰਘ ਵਾਲੇ ਮਸਲੇ ਦੇ ਉੱਤੇ ਸਰਕਾਰ ਚੁੱਪ ਹੈ। ਆਉਂਦੇ ਦਿਨਾਂ 'ਚ ਪੰਜਾਬ ਦੇ ਗੱਲ ਉਹ ਵੋਟ ਸੁਧਾਈ ਵਾਲਾ ਮੁੱਦਾ ਪੈਣ ਵਾਲਾ, ਉਹ ਮਸਲਾ ਬੜਾ ਬਣਨਾ ਪੰਜਾਬ 'ਚ ਜੀ, ਹੈ ਨਾ। ਸਰਕਾਰ ਦੀ ਉਹਨੂੰ ਲੈ ਕੇ ਕੋਈ ਰਣਨੀਤੀ ਨਹੀਂ। ਸੋ ਸੰਦੀਪ ਸਿੰਘ ਵਾਲੇ ਮਸਲੇ ਤੇ ਜੇ ਤੁਸੀਂ ਗੌਰ ਨਾਲ ਦੇਖੋ ਤਾਂ ਇਹ ਇੱਕ ਕਤਲ ਤੋਂ ਬਾਅਦ ਸੰਦੀਪ ਸਿੰਘ ਟ੍ਰਾਇਲ ਤੇ ਹੈ। ਜੀ ਜੀ। ਹੁਣ ਉਹ ਵਿਅਕਤੀ ਨਾਲ ਜਿਹੜਾ ਸੁਰੀ ਹੈ
ਉਹਦੇ ਬੋਲਾਂ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਉਹਦੀ ਘਟੀਆ ਹਰਕਤ ਹੋਵੇ, ਉਹ ਮਾੜਾ ਵਤੀਰਾ ਕਰਦਾ ਹੋਵੇ, ਉਹ ਸਮਾਜ 'ਚ ਵੰਡ ਪਾਉਂਦਾ ਹੋਵੇ, ਪਰ ਕਾਨੂੰਨ ਇਸ ਨਜ਼ਰ ਤੋਂ ਦੇਖਦਾ ਕਿ ਉਸ ਦਾ ਇੱਕ ਬੰਦੇ ਨੇ ਕਤਲ ਕਰਤਾ ਤੇ ਉਸ ਕਤਲ ਕਰਨ ਵਾਲੇ ਬੰਦੇ ਦਾ ਨਾਮ ਸੰਦੀਪ ਹੈ, ਇਸ ਲਈ ਉਹਦੇ ਤੇ ਕਾਨੂੰਨੀ ਕਤਲ ਦੀ ਕਾਰਵਾਈ ਸਹੀ ਹੈ, ਠੀਕ ਹੈ ਜੀ, ਉਹ ਕਾਰਵਾਈ ਉਹਦੇ ਤੇ ਚੱਲ ਰਹੀ ਹੈ। ਪਰ ਜਦੋਂ ਤੁਸੀਂ ਉਹਨੂੰ ਲੈ ਕੇ ਜਾਂਦੇ ਹੋ ਪਟਿਆਲਾ ਜੇਲ੍ਹ 'ਚ, ਹਾਂਜੀ, ਤਾਂ ਤੁਸੀਂ ਉਹਦੇ ਲਈ ਉਹ ਬੈਰਕ ਚੁਣਦੇ ਹੋ ਜਿਹਦੇ ਵਿੱਚ ਪੁਲਿਸ ਵਾਲੇ, ਸਾਬਕਾ ਪੁਲਿਸ ਵਾਲੇ ਨੇ, ਉਹ ਪੁਲਿਸ ਵਾਲੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਨੇ, ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਸਜ਼ਾ ਜਾਪਤਾ ਨੇ ਤੇ ਉਮਰ ਹੰਢਾ ਚੁੱਕੇ ਨੇ, ਨੌਕਰੀ ਕਰ ਚੁੱਕੇ ਨੇ ਆਪਣੀ ਪੂਰੀ, ਤੇ ਹੁਣ ਇਸ ਪੜਾਅ ਦੇ ਵਿੱਚੋਂ ਦੋਸ਼ੀ ਕਰਾਰ ਹੋ ਕੇ ਸਜ਼ਾ ਕੱਟ ਰਹੇ। ਇੱਕ ਪਾਸੇ ਸਜ਼ਾ ਜਾਪਤਾ ਕੈਦੀ ਨੇ, ਦੂਏ ਪਾਸੇ ਜੁਡੀਸ਼ੀਅਲ ਹਿਰਾਸਤ ਵਾਲਾ ਬੰਦਾ, ਤੁਸੀਂ ਉਹਨਾਂ ਨੂੰ ਇੱਕੋ ਬੈਰਕ 'ਚ ਕਿਵੇਂ ਰੱਖ ਰਹੇ ਹੋ ਜੀ? ਚਲੋ ਮੈਂ ਕਹਿੰਦਾ ਤੁਸੀਂ ਕਹੋਗੇ ਸਾਡੇ ਕੋਲ ਥਾਂ ਦੀ ਕਮੀ ਹੈ ਜੀ, ਇਸ ਲਈ ਰੱਖਣੇ ਪੈਂਦੇ ਆ, ਫਿਰ ਤੁਸੀਂ ਵਿਚਾਰਧਾਰਕ ਤੌਰ ਤੇ ਟਕਰਾਅ ਵਾਲੇ ਬੰਦਿਆਂ ਨੂੰ ਇਕੱਠੇ ਕਿਵੇਂ ਰੱਖ ਰਹੇ ਹੋ? ਤੁਹਾਨੂੰ ਸੰਦੀਪ ਸਿੰਘ ਦੇ ਵਿਵਹਾਰ ਤੋਂ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਉਹ ਇਹਨਾਂ ਦੇ ਨਾਲ ਕਿਹੋ ਜਿਹਾ ਰੱਖਦਾ ਹੋਊਗਾ ਵਿਵਹਾਰ, ਜਿਹੜੇ ਬੰਦੇ ਝੂਠੇ ਪੁਲਿਸ ਮੁਕਾਬਲੇ ਕਰਕੇ ਆਏ ਨੇ, ਔਰ ਤੇ ਜਿਨ੍ਹਾਂ ਨੇ ਅਜਿਹੀਆਂ ਕਰਤੂਤਾਂ ਕੀਤੀਆਂ ਨੇ, ਉਹਨਾਂ ਦੀ ਨਜ਼ਰ ਤੇ ਸੰਦੀਪ ਸਿੰਘ ਕੀ ਹੋਊਗਾ? ਸੋ ਇਸ ਲਈ ਉਹ ਮਾਹੌਲ ਦਿੱਤਾ ਕਿਹਨੇ ਉੱਥੇ ਜੀ, ਕਿ ਉਹਨਾਂ ਨੂੰ ਕਟਹਿਰੇ 'ਚ ਕੋਈ ਖੜਾ ਕਰੂਗਾ? ਸਹੀ। ਫਿਰ ਪੁਲਿਸ ਦੀ ਇੱਕ ਖਬਰ ਬਾਹਰ ਆਈ, ਜੇਲ੍ਹ ਪ੍ਰਸ਼ਾਸਨ ਦੀ, ਕਿ ਜੀ ਸੰਦੀਪ ਸਿੰਘ ਨੇ ਰੌੜ ਨਾਲ ਇਹਨਾਂ ਪੁਲਿਸ ਅਧਿਕਾਰੀਆਂ ਦੇ ਉੱਤੇ, ਜਿਹੜੇ ਸਾਬਕਾ ਪੁਲਿਸ ਵਾਲੇ ਨੇ, ਸਜ਼ਾ ਜਾਪਤਾ ਨੇ, ਉਹਨਾਂ ਕੈਦੀਆਂ ਦੇ ਉੱਤੇ ਹਮਲਾ ਕਰਤਾ। ਹਮਲੇ ਤੋਂ ਬਾਅਦ ਜੀ ਉਹ ਜ਼ਖਮੀ ਹੋ ਗਏ, 2 ਦੀ ਮੱਲਮ ਪੱਟੀ ਕਰਕੇ ਛੁੱਟੀ ਮਿਲ ਗਈ, 3 ਨੂੰ ਆਈਸੀਯੂ 'ਚ ਰੱਖਣਾ ਪਿਆ, 7 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਸੂਬਾ ਸਿੰਘ ਇੰਸਪੈਕਟਰ ਮਰ ਗਿਆ। ਹੁਣ ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਬੈਰਕ 'ਚ ਰਾੜ ਆਪੇ ਤੁਰ ਕੇ ਚੱਲ ਗਈ ਸੀ ਕਿ ਕੋਈ ਰੱਖ ਕੇ ਆਇਆ ਸੀ? ਰਾੜ ਆਈ ਕਿੱਥੋਂ? ਦੂਜਾ, ਪੁਲਿਸ ਨੇ ਇਹ ਤਾਂ ਦੱਸਦਾ ਕਿ ਰਾੜ ਨਾਲ ਹਮਲਾ ਹੋ ਕੇ ਜ਼ਖਮੀ ਹੋ ਗਏ ਜੀ, ਮਰ ਗਿਆ ਜੀ, ਇਹ ਨਹੀਂ ਦੱਸਿਆ ਕਿ ਰਾੜ ਦੇ ਨਾਲ ਪਹਿਲਾ ਵਾਰ ਕਿਹਨੇ ਕੀਤਾ, ਲੜਾਈ ਦਾ ਕਾਰਨ ਕੀ ਸੀ, ਤਕਰਾਰ ਕਿੱਥੋਂ ਸ਼ੁਰੂ ਹੋਈ, ਕੀ ਇਹ ਮੂੰਹ ਜਵਾਨੀ ਤਕਰਾਰ ਉੱਥੇ ਰੋਜ਼ ਚੱਲਦੀ ਸੀ? ਮੈਂ ਕਹਿੰਦਾ ਰਾੜ ਨਾ ਵੀ ਹੋਵੇ ਤਾਂ ਵੀ ਜਿਹੀ ਜੀ ਉਹਨਾਂ ਦੀ ਉਮਰ ਸੀ, ਸੰਦੀਪ ਸਿੰਘ ਜਿਸ ਉਮਰ 'ਚ ਹੈ, ਉਹ ਤਾਂ ਇੱਕ ਅੱਧਾ ਮੁੱਕਾ ਹੀ ਇਹੋ ਜਿਹਾ ਵੱਜਿਆ ਹੋਵੇ ਤਾਂ ਬੰਦਾ ਗਿਰ ਜਾਵੇ। ਸਵਾਲ ਤਾਂ ਇਹ ਨਹੀਂਗਾ ਕਿ ਹਾਂ ਰਾੜ ਨਾਲੇ ਹੋਇਆ ਜਾਂ ਕਾਹਦੇ ਨਾਲ ਹੋਇਆ, ਸਵਾਲ ਤਾਂ ਇਹ ਹੈ ਕਿ ਉਸ ਦੌਰਾਨ ਉਹਨੂੰ ਅੱਡ ਕਿਉਂ ਨਹੀਂ ਰੱਖਿਆ ਗਿਆ, ਉਹਨਾਂ ਨੂੰ ਜਾਣ ਕੇ ਇਕੱਠਿਆਂ ਰੱਖਣ ਪਿੱਛੇ ਕੀ ਮਨਸ਼ਾ ਸੀ? ਫਿਰ ਇਹ ਘਟਨਾ ਵਾਪਰ ਗਈ। ਘਟਨਾ ਵਾਪਰਨ ਤੋਂ ਬਾਅਦ ਸੰਦੀਪ ਸਿੰਘ ਦਾ ਭਰਾ ਤੇ ਸੰਦੀਪ ਸਿੰਘ ਦੇ ਵਕੀਲ ਘੁੰਮਣ ਬ੍ਰਦਰਜ਼, ਉਹ ਕਹਿੰਦੇ ਵੀ ਉਹਦੇ ਤੇ ਤਾਂ ਤਸ਼ੱਦਦ ਹੋਇਆ, ਬਈ ਕੈਦੀਆਂ ਦੀ ਲੜਾਈ ਹੋਈ, ਉਹਦੇ ਤਹਿਤ ਉਹਦੇ ਤੇ ਹੋਰ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ ਤਾਂ ਕਰੋ। ਸਹੀ ਹੈ। ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ ਹਾਂ ਤੁਸੀਂ ਇਸ ਤਰੀਕੇ ਕਰਨਾ? ਜੇ ਪੁਲਿਸ ਤੇ ਗੁੰਡੇ 'ਚ ਕੋਈ ਫਰਕ ਹੀ ਨਹੀਂ ਰੱਖਣਾ, ਤੁਸੀਂ ਗੁੰਡਿਆਂ ਵਾਂਗ ਵਿਵਹਾਰ ਕਰਨਾ ਹੈ, ਤੇ ਕਟਹਿਰੇ 'ਚ ਤੁਹਾਨੂੰ ਵੀ ਆਉਣਾ ਪਊਗਾ। ਜੇ ਉਹ ਇੱਕ ਕਤਲ ਦੀ ਸਜ਼ਾ ਭੁਗਤ ਰਿਹਾ, ਦੂਏ ਦੀ ਚਲਾ ਲਓ ਕੇਸ ਉਹਦੇ ਤੇ, ਜੇ ਦੂਆ ਵੀ ਬਣਦਾ ਕਰ ਲਓ ਕੇਸ, ਕਰੋ ਕਾਰਵਾਈ, ਪੈਰਵੀ ਕਰੋ ਉਹਦੀ। ਪਰ ਵਕੀਲ ਤੇ ਸੰਦੀਪ ਸਿੰਘ ਦੇ ਭਰਾ ਕਹਿੰਦੇ ਵੀ ਕਿ ਮਤਲਬ ਕਿ ਲੱਕ ਤੋਂ ਥੱਲੇ ਇਹੋ ਜਿਹਾ ਉਹਦੇ ਨਾਲ ਵਿਵਹਾਰ ਕੀਤਾ, ਉਹ ਤਾਂ ਨਾ ਖੜਨ ਜੋਗਾ ਨਾ ਤੁਰਨ ਜੋਗਾ ਛੱਡਿਆ। ਤੇ ਅਦਾਲਤ ਦੇ ਮੂਹਰੇ ਜਦੋਂ ਪੇਸ਼ ਕਰਨ ਦੀ ਗੱਲ ਆਈ, ਕਹਿੰਦੇ ਨਹੀਂ ਜੀ ਖਤਰਨਾਕ ਹੈ, ਉਹਨੂੰ ਅਦਾਲਤ ਨਹੀਂ ਲਿਜਾ ਸਕਦੇ। ਕਮਾਲ ਹੈ। ਪਟਿਆਲਾ ਜੇਲ੍ਹ ਚੋਂ ਅਦਾਲਤ ਤੱਕ ਲਿਜਾਣਾ ਖਤਰਨਾਕ ਸੀ, ਪਰ ਪਟਿਆਲਾ ਜੇਲ੍ਹ ਚੋਂ ਨਾਭੇ ਲਿਜਾਣਾ ਵਾਜਬ ਸੀ। ਮਾਫ ਕਰੋ, ਸੰਗਰੂਰ ਲਿਜਾਣਾ, ਪਟਿਆਲੇ ਤੋਂ ਕੱਢ ਕੇ ਸੰਗਰੂਰ ਲੈ ਗਏ। ਹੁਣ ਤੇ ਬਾਹਰ ਧਰਨਾ ਲੱਗਿਆ ਹੋਇਆ ਕਿ ਜੀ ਉਹਦਾ ਮੈਡੀਕਲ ਕਰਾਓ, ਮੈਡੀਕਲ ਕਰਾਉਣ ਤੇ ਅਦਾਲਤੀ ਹੁਕਮ ਦੇ ਬਾਵਜੂਦ, ਹਦਾਇਤਾਂ ਦੇ ਬਾਵਜੂਦ ਅਸੀਂ ਮੈਡੀਕਲ ਤੋਂ ਭੱਜਦੇ ਰਹੇ। ਆਖਰ ਮੈਡੀਕਲ ਹੋਇਆ ਤੇ ਜੀ ਕੱਲ ਮੈਡੀਕਲ ਹੋ ਗਿਆ। ਹੁਣ ਉਹਦੇ ਆਧਾਰ ਦੇ ਉੱਤੇ ਦੇਖਦੇ ਹਾਂ ਕਾਰਵਾਈ ਕਿਵੇਂ ਅੱਗੇ ਪੈਂਦੀ ਆ। ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪੰਜਾਬ ਦੇ ਵਿੱਚ ਜੇਲ੍ਹ ਵਿਭਾਗ ਵੀ ਹੈਗਾ ਜੀ, ਪੰਜਾਬ 'ਚ ਗ੍ਰਹਿ ਵਿਭਾਗ ਵੀ ਹੈਗਾ ਜੀ, ਬਿਲਕੁਲ, ਪੰਜਾਬ ਮੁੱਖ ਮੰਤਰੀ ਵੀ ਹੈਗਾ, ਪੰਜਾਬ 'ਚ ਮੁੱਖ ਮੰਤਰੀ ਉਹ ਗ੍ਰਹਿ ਮੰਤਰੀ ਵੀ ਹੈਗਾ, ਪੰਜਾਬ 'ਚ ਜੇਲ੍ਹ ਮੰਤਰੀ ਵੀ ਹੈਗਾ। ਤੇ ਕਿੱਥੇ ਹੈ ਜੀ ਕਾਨੂੰਨ ਦੀ ਪ੍ਰਕਿਰਿਆ, ਕਿੱਥੇ ਹੈ ਸਰਕਾਰ? ਜੇ ਮਸਲਾ ਵੱਡੇ ਟਕਰਾਅ ਵੱਲ ਵੱਧਦਾ ਹੈ, ਚਾਹੇ ਉਹ ਪੁਲਿਸ ਪ੍ਰਸ਼ਾਸਨ ਨਾਲ ਤੇ, ਚਾਹੇ ਸਿਸਟਮ ਨਾਲ ਤੇ, ਚਾਹੇ ਲੋਕਾਂ ਦੇ ਵਿੱਚ, ਚਾਹੇ ਪੁਲਿਸ ਪਰਿਵਾਰ ਨਾਲ, ਉਹਦੇ ਨਾਲ, ਸੋ
ਇਹ ਸਾਰੇ ਟਕਰਾਅ ਦੇ ਉੱਤੇ ਨਜ਼ਰਸਾਨੀ ਜੇ ਸਰਕਾਰ ਦੀ ਹੋਵੇ ਤਾਂ ਸਰਕਾਰ ਕੋਈ ਤਾਂ ਰਿਐਕਟ ਕਰੇ ਜੀ। ਸਹੀ ਹੈ, ਬਿਲਕੁਲ। ਸਰਕਾਰ ਚੁੱਪ ਕਿਉਂ? ਸਵਾਲ ਤਾਂ ਇਹ ਹੈ, ਸਰਕਾਰ ਦੀ ਚੁੱਪੀ ਦਾ ਕੀ ਕਾਰਨ? ਮਤਲਬ ਜਦੋਂ ਹੀ ਛਿੱਕ ਮਾਰਨੀ, ਜਦੋਂ ਦਿੱਲੀ ਵਾਲੇ ਕਹਿਣਗੇ ਕਿ ਹੁਣ ਚੱਲ ਛਿੱਕ ਮਾਰ ਲੈ, ਸਹੀ ਹੈ, ਬਿਲਕੁਲ। ਉਹਨਾਂ ਤੋਂ ਬਿਨਾਂ ਪੁੱਛੇ ਬੋਲ ਹੀ ਨਹੀਂ ਸਕਦੇ। ਤੁਹਾਡੀ ਆਪਣਾ ਕੋਈ ਆਧਾਰ ਹੀ ਨਹੀਂ ਹੈਗਾ, ਵਜੂਦ ਹੀ ਨਹੀਂ ਹੈਗਾ। ਸੋ ਇਹ ਸਵਾਲ ਵੱਡੇ ਖੜੇ ਆ ਸਰਕਾਰ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਕਿਸਾਨਾਂ ਦੀ। ਸ਼ਰਮਾ ਜੀ ਕਹਿੰਦੇ ਪਰਾਲੀ ਸਾੜਨ ਵਾਲੇ ਜਿਹੜੇ ਕਿਸਾਨ ਨੇ, ਹੁਣ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਨ ਜਾ ਰਹੀ ਹੈ ਜਾਂ ਕਰ ਰਹੀ ਹੈ ਗ੍ਰਿਫਤਾਰੀਆਂ ਉਹਨਾਂ ਦੀਆਂ? ਬਿਲਕੁਲ ਜੀ, ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਚੇਤਾਵਨੀ ਨਾਲ ਤੇ ਜੁਰਮਾਨੇ ਨਾਲ ਜੇ ਗੱਲ ਨਹੀਂ ਬਣਦੀ ਤਾਂ ਗ੍ਰਿਫਤਾਰ ਕਰੋ। ਠੀਕ ਹੈ, ਅੱਛਾ। ਇਹ ਸ਼ੁਰੂਆਤੀ ਟਿੱਪਣੀਆਂ ਤੇ ਆਉਂਦੇ ਸਮੇਂ 'ਚ ਫੈਸਲੇ ਵਾਲੇ ਪਾਸੇ ਨੂੰ ਵੀ ਜਾ ਸਕਦੀ ਹੈ। ਬਿਲਕੁਲ ਜੀ, ਪਰਾਲੀ ਸਾੜਨਾ ਇੱਕ ਬੱਜਰ ਗਲਤੀ ਆ। ਨਹੀਂ ਸਾੜਨਾ, ਕਿਉਂਕਿ ਇਹਦੇ ਨਾਲ ਵਾਤਾਵਰਨ ਵੀ ਖਰਾਬ ਹੁੰਦਾ ਹੈ, ਆਪਣਾ ਆਬੋ ਹਵਾ ਵੀ ਖਰਾਬ ਹੁੰਦੀ ਹੈ। ਅੱਗ ਲਾਉਣ ਵਾਲੇ ਤੋਂ ਲੈ ਕੇ ਅੱਗ ਲਾਉਣ ਦੇ ਨੇੜਲੇ ਉਹ ਵੀ ਪ੍ਰਭਾਵਿਤ ਹੁੰਦੇ ਨੇ। ਇੱਥੋਂ ਤੱਕ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਪਰ ਕੀ ਕਿਸਾਨ ਇਹਨਾਂ ਗੱਲਾਂ ਤੋਂ ਵਾਕਿਫ ਨਹੀਂ ਹੈ? ਇਹ ਕਿਵੇਂ ਹੋ ਸਕਦਾ ਕਿ ਕਿਸਾਨ ਨੂੰ ਇਹ ਨਾ ਪਤਾ ਹੋਵੇ ਕਿ ਮੇਰੀ ਉਪਜਾਊ ਸ਼ਕਤੀ ਤੇ ਅਸਰ ਪੈਂਦਾ ਇਹਦਾ? ਸਹੀ ਹੈ। ਇਹਦਾ ਅਸਰ ਮੇਰੀਆਂ ਅੱਖਾਂ ਤੇ, ਮੇਰੇ ਸਰੀਰ ਤੇ, ਮੇਰੇ ਪਰਿਵਾਰ, ਮੇਰੇ ਦਿਮਾਗ ਤੇ, ਮੇਰੇ ਬੱਚਿਆਂ ਤੇ, ਮੇਰੇ ਪਿੰਡ ਤੇ, ਮੇਰੇ ਖੇਤਰ ਤੇ, ਸਾਰੇ ਤੇ ਪੈਣਾ। ਮਤਲਬ ਵਾਕਿਫ ਤਾਂ ਹੈ। ਫਿਰ ਇਸ ਵਾਕਿਫ ਹੁੰਦਿਆਂ ਜੇ ਤਾਂ ਉਹ ਜਥੇਬੰਦੀਆਂ ਦੀ ਚੁੱਕ ਚਾ ਕੇ ਲਾ ਰਿਹਾ ਅੱਗ, ਜੇ ਤਾਂ ਉਹ ਜਿੱਦ ਚ ਕਿੜ ਚ ਲਾ ਰਿਹਾ, ਫਿਰ ਤਾਂ ਪਹਿਲਾਂ ਬਣਦਾ ਕਿ ਤੁਸੀਂ ਭਾਈ ਕੋਈ ਕਰਨੀ ਹੈ ਕਾਰਵਾਈ ਤੋਰੋਗੇ। ਜੇ ਉਹ ਮਜਬੂਰੀ ਚ ਲਾ ਰਿਹਾ ਤਾਂ ਉਹਦੀ ਮਜਬੂਰੀ ਅੱਜ ਤੱਕ ਸਮਝੀ ਕਿਉਂ ਨਹੀਂ ਜੀ ਕਿਸੇ ਨੇ? ਉਸ ਦੀ ਮਜਬੂਰੀ ਨੂੰ ਪਛਾਣਨਾ ਕਿਹਨੇ ਸੀ? ਮਤਲਬ ਨਾ ਸਾਡਾ ਸਿਸਟਮ, ਨਾ ਸਾਡੀਆਂ ਸਰਕਾਰਾਂ, ਨਾ ਸਾਡੇ ਜੁਡੀਸ਼ੀਅਲ ਸਿਸਟਮ, ਉਸ ਨੇ ਕਦੇ ਉਹਨੂੰ ਬਿਠਾ ਕੇ ਪੁੱਛਿਆ ਕਿ ਤੂੰ ਬਾਰ-ਬਾਰ ਅੱਗ ਕਿਉਂ ਲਾਉਣਾ? ਹਰ ਵਾਰੇ ਮਸਲਾ ਆਉਂਦਾ। ਕਦੇ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਹੋਈ? ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਅੱਗ ਲਾਉਣ ਨੂੰ ਵਾਜਬ ਠਹਿਰਾ ਰਹੇ ਹਾਂ। ਮੈਂ ਤਾਂ ਕਹਿ ਰਿਹਾ ਕਿ ਅੱਗ ਲਾਉਣਾ ਗਲਤ ਹੈ, ਪਰ ਜੇ ਬਾਰ-ਬਾਰ ਲੱਗ ਰਹੀ ਹੈ ਤਾਂ ਉਹਨੂੰ ਬਿਠਾ ਕੇ ਪੁੱਛੋ ਤਾਂ ਸੀ ਕਿ ਬਈ ਕਿਉਂ ਲਾਉਣਾ? ਉਸਨੂੰ ਆਪਣਾ ਹਾਲ ਤਾਂ ਵਿਥਿਆ ਤੋਂ ਸੁਣਾ ਦੇਵੇ, ਉਹਦੀ ਵਿਥਿਆ ਤੋਂ ਸੁਣ ਲਓ ਜੀ। ਸਹੀ ਕਿ ਵੀ ਮੈਨੂੰ ਮੇਰੀ ਫਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ, ਸਮੇਂ ਸਿਰ ਵੀ ਨਹੀਂ ਮਿਲਦਾ, ਨੁਕਸਾਨ ਦੀ ਕਦੇ ਭਰਪਾਈ ਨਹੀਂ ਹੁੰਦੀ, ਬੀਜ ਤੇ ਖਾਦਾਂ ਮਹਿੰਗੀਆਂ ਹੋਈ ਜਾਂਦੀਆਂ, ਉਸ ਭਾਅ ਦੇ ਉੱਤੇ ਬਾਜ਼ਾਰ 'ਚ ਮੈਨੂੰ ਮੁੱਲ ਨਹੀਂ ਪੈ ਰਿਹਾ, ਤੇ ਉਲਟਾ ਤੁਸੀਂ ਮੇਰੇ ਤੇ ਨਵਾਂ ਬੋਝ ਪਾ ਰਹੇ ਹੋ। ਮੇਰੇ ਲਈ 50 ਪੈਸੇ ਦੀ 1 ਰੁਪਏ ਦੀ ਸਿੰਖਾਂ ਦੀ ਡੱਬੀ ਖਰੀਦਣੀ ਆਸਾਨ ਹੈ ਤੇ ਪਰ ਤੇਲ ਫੂਕਣਾ ਔਖਾ ਹੈ। ਜਥੇਬੰਦੀਆਂ ਤੇ ਕਿਸਾਨ ਤਾਂ ਕਹਿ ਚੁੱਕੇ ਨੇ ਜੀ 100 ਰੁਪਇਆ ਪ੍ਰਤੀ ਕੁਆਂਟਲ ਦੇ ਦਿਓ ਇਸ ਰਹਿੰਦ ਖੂੰਹਦ ਨੂੰ ਸੰਭਾਲਣ ਦਾ। ਤੇ ਪੰਜਾਬ ਸਰਕਾਰ ਕਹਿੰਦੀ ਅਸੀਂ ਤਾਂ ਜੀ 10,000 ਵਾਲਾ ਜੁਰਮਾਨਾ 15 ਲੱਖ ਕਰਤਾ। ਹੁਣ ਜੇ ਕੋਈ ਅੱਗ ਲਾਊਗਾ 15 ਲੱਖ ਜੁਰਮਾਨਾ। ਠੀਕ ਹੈ ਜੀ। ਤੇ ਬਈ ਜੇ ਉਹ 15 ਲੱਖ ਭਰਨ ਦੇ ਸਮਰੱਥ ਹੋਵੇ ਉਹ ਫਿਰ ਕਰੇ ਕਿਉਂ ਇਹ ਜਿਹਾ ਕੁਛ? ਸਹੀ ਹੈ। ਫਿਰ ਤਾਂ ਉਹਦੇ ਵਿੱਚੋਂ ਚੌਥਾ ਹਿੱਸਾ ਵੀ ਨਹੀਂ ਉਹਦਾ ਖਰਚਾ ਆਉਣਾ। ਸਵਾਲ ਤਾਂ ਇਹੀ ਹੈ ਨਾ, ਇਹੀ ਗੱਲ ਸਮਝਣ ਦੀ ਲੋੜ ਹੈ। ਪਰ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਇੱਕ ਤਰ੍ਹਾਂ ਨਾਲ ਆਉਂਦੇ ਸਮੇਂ 'ਚ ਕੀ ਆਉਂਦਾ ਦੇਖਦੇ ਆ, ਮੁੱਢਲੀ ਜਿਹੜੀ ਚੇਤਾਵਨੀ ਰੂਪ 'ਚ ਕਿਹਾ, ਉਹ ਕਹਿੰਦੇ ਵੀ ਫਿਰ ਇਹਨੂੰ ਗ੍ਰਿਫਤਾਰ ਕਰੋ। ਪੰਜਾਬ ਸਰਕਾਰ ਦੇ ਵਕੀਲ ਕਹਿੰਦੇ ਜੀ ਕਿ ਕਈ ਛੋਟੇ ਕਿਸਾਨ ਹੁੰਦੇ ਨੇ ਜੀ, ਉਹਨਾਂ ਦੀ ਰੋਜੀ ਰੋਟੀ ਇਹਦੇ ਤੇ ਚੱਲਦੀ ਹੈ, ਜੇ ਘਰ ਦਾ ਮੁੱਖ ਜੀ ਉਹ ਚੱਕ ਲਿਆ ਜੀ ਫਿਰ ਉਹ ਸਾਰਾ ਕੁਝ ਉਹ ਕਹਿੰਦੇ ਸੀ ਸਾਰੇ ਨਹੀਂ ਚੱਕਣ ਨੂੰ, ਕਹਿੰਦੇ ਕੁਝ ਚੱਕ ਕੇ ਇਹਨਾਂ ਨੂੰ ਚੇਤਾਵਨੀ ਹੋ ਜੂਗੀ। ਉਹ ਜਿਵੇਂ ਆਪਾਂ ਕਹਿੰਦੇ ਨਾ ਕਹਾਵਤ ਹੁੰਦੀ ਹੈ, ਕਾਂ ਟੰਗ ਨੂੰ ਮਾਰ ਕੇ, ਹਾਂਜੀ ਕੁਝ ਤੇ ਕਾਰਵਾਈ ਕਰ ਦੋ। ਮਤਲਬ ਚੰਗਾ ਲੱਗਦਾ ਜੇ ਮਾਨਯੋਗ ਸੁਪਰੀਮ ਕੋਰਟ ਨੂੰ ਸਮੁੱਚੇ ਪ੍ਰਦੂਸ਼ਣ ਦਾ ਫਿਕਰ ਹੁੰਦਾ। ਸਹੀ, ਬਿਲਕੁਲ। ਉਹ ਕਹਿੰਦੀ ਕਿ 10 ਇੰਡਸਟਰੀਜ਼ ਚੱਕੋ ਪਹਿਲਾਂ ਤਾਂ, ਆ ਬੜੇ ਰਾਜਨੀਤਿਕ ਲੀਡਰ ਚੱਕੋ ਜਿਨ੍ਹਾਂ ਦੀਆਂ ਫੈਕਟਰੀਆਂ ਗੰਦ ਪਾਉਂਦੀਆਂ, ਜਿਹੜੀਆਂ ਆਬੋ ਹਵਾ ਤੋਂ ਲੈ ਕੇ ਪਾਣੀ ਤੱਕ ਪਲੀਤ ਕਰ ਰਹੀਆਂ, ਜਿਹੜੀ ਲੋਕਾਂ ਦੇ ਜ਼ਹਿਰ ਘੁਲ ਰਹੀਆਂ, ਜਿਨ੍ਹਾਂ ਨੇ ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ। ਆ ਗੱਡੀਆਂ ਕਾਰਾਂ ਏਸੀ ਵਾਲੇ ਦਿੱਲੀ ਦੇ ਉੱਤੇ ਕਦੇ ਕਾਰਵਾਈ ਕਿਸੇ ਤੇ ਕਰ ਲਓ ਵੱਡੀ। ਸਹੀ ਹੈ। ਪਰ ਪੰਜਾਬ ਦਾ ਧੂੰਆਂ ਦਿੱਲੀ ਬੜੀ ਛੇਤੀ ਜਾਂਦਾ। ਇਹ 30 ਤੋਂ 50 ਦਿਨ ਦੀ ਪ੍ਰਕਿਰਿਆ ਜਿਹੜੀ ਅੱਗ ਲੱਗਦੀ ਹੈ ਜਿਨ੍ਹਾਂ ਦਿਨਾਂ 'ਚ, 30 ਤੋਂ 50 ਦਿਨ ਦੀ ਪ੍ਰਕਿਰਿਆ। ਮੈਂ ਦੇਖ ਰਿਹਾ ਸੀਗਾ ਕਿ ਜੀ ਇਹਦੇ ਨਾਲ 126 ਦਿਨ 160 ਦਿਨ ਐ ਪ੍ਰਭਾਵਿਤ ਹੁੰਦੇ ਆ ਜੀ। ਕਹਿੰਦੇ ਇਹਨਾਂ ਦਿਨਾਂ ਦੇ ਦਿੱਲੀ ਦੇ ਹਵਾਲੇ ਨਾਲ ਹਵਾ ਖਰਾਬ ਹੋਣ ਦਾ ਪਹਿਲੂ ਦਿੱਤਾ ਜਾਏ। ਸਵਾਲ ਤਾਂ ਇਹ ਹੈ ਕਿ ਜੇ 3 ਮਹੀਨੇ 4 ਮਹੀਨੇ ਤੁਸੀਂ ਕਹਿੰਦੇ ਉਹਦਾ ਪ੍ਰਭਾਵ ਹੈ, ਤੇ ਬਾਕੀ ਸਮੇਂ ਦੇ ਪ੍ਰਦੂਸ਼ਣ ਦਾ ਪ੍ਰਭਾਵ ਲਈ ਜ਼ਿੰਮੇਵਾਰ ਕੌਣ ਹੈ ਜੀ? ਉਹ ਵੀ ਕਿਸਾਨ ਨੂੰ ਠਹਿਰਾ ਤੋਂ ਨਾ ਪਰ ਜਾਂਦਾ। ਦੂਜੀ ਗੱਲ, ਇਹ ਸਰਵੇ, ਇਹ ਜਾਂਚ, ਇਹ ਰਿਪੋਰਟਾਂ ਇਹ ਦਮ ਭਰਦੀਆਂ ਕਿ ਕੁੱਲ ਪ੍ਰਦੂਸ਼ਣ ਦੇ ਵਿੱਚ 10 ਤੋਂ 12% ਰਹਿੰਦ ਖੂੰਹਦ ਨੂੰ
ਪਰਾਲੀ ਨੂੰ ਅੱਗ ਲੱਗਣ ਦਾ ਪ੍ਰਦੂਸ਼ਣ ਆ, ਉਹ ਵੀ ਕੁਝ ਮਹੀਨਿਆਂ ਦਾ, ਜੀ ਕੁਝ ਜੀ ਦਿਨਾਂ ਦਾ, 30 ਤੋਂ 50 ਦਿਨਾਂ ਦੀ ਜਿਵੇਂ ਆਪਾਂ ਗੱਲ ਕਰਦੇ ਹਾਂ। ਸਹੀ ਹੈ। ਤੇ ਜੇ ਫਿਰ ਇਹ 10 ਤੋਂ 12% ਹੈ ਤਾਂ ਫਿਰ ਬਾਕੀ 90% 88% ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ? ਉਹਨੂੰ ਕਦੇ ਕਟਹਿਰੇ 'ਚ ਖੜਾ ਕਰਨਾ, ਸਹੀ। ਉਹਨੂੰ ਪੁੱਛਣਾ ਕਦੇ, ਉਹਦੇ ਤੇ ਕੋਈ ਜੁਰਮਾਨਾ ਕਾਰਵਾਈ ਲਾਉਣੀ ਹੈ ਕਿ ਉਹਦੇ ਨਾਲ ਬੈਕਡੋਰ ਸਮਝੌਤਾ ਹੀ ਏਡਾ ਬੜਾ ਹੋਇਆ ਹੁੰਦਾ ਫੈਕਟਰੀ ਵਾਲੇ ਨਾਲ ਕਿ ਮਹੀਨਾ ਘਰੇ ਆਉਂਦਾ ਹੈ, ਕਮਿਸ਼ਨ ਘਰੇ ਆਉਂਦਾ ਹੈ, ਤੇ ਪ੍ਰਸ਼ਾਸਨ ਪ੍ਰਦੂਸ਼ਣ ਕੰਟਰੋਲ ਬੜੇ ਅੱਖਾਂ ਮੀਚ ਕੇ ਬੈਠੇ ਰਹਿੰਦੇ ਫਿਰ। ਜੀ ਜੀ ਸਹੀ ਹੈ। ਤੋ ਚੰਗਾ ਹੋਵੇ ਤੁਸੀਂ ਸਮੁੱਚੇ ਪ੍ਰਦੂਸ਼ਣ ਨੂੰ ਧਿਆਨ 'ਚ ਰੱਖ ਕੇ ਅਗਾਂਹ ਵਧਣ ਸਰਕਾਰਾਂ, ਤੇ ਮਾਨਯੋਗ ਅਦਾਲਤਾਂ ਧਰਾਤਲ ਦੀ ਸਥਿਤੀ ਨੂੰ ਸਮਝਣ, ਕੋਈ ਪੈਨਲ ਜਿਹਾ ਬਣੇ ਜਿਹੜਾ ਇਹਨਾਂ ਦੀ ਬਾਤ ਪੁੱਛੇ, ਹਾਲ ਪੁੱਛੇ, ਕੱਢਣ ਦਾ ਰਾਹ ਕੱਢੇ, ਤੇ ਇਹ ਤਰੀਕਾ ਕਰ, ਨਹੀਂ ਤਾਂ ਨਵੇਂ ਟਕਰਾਅ ਨਾ ਪੈਦਾ ਕਰ ਦੇਵੇ, ਵੀ ਫਿਕਰ ਕਰਾਂ। ਕਈ ਵਾਰੀ ਨਾ ਜੁਡੀਸ਼ੀਅਰੀ ਦੇ ਜਿਹੜੇ ਮਾਮਲੇ ਹੁੰਦੇ ਨੇ ਬੜੇ ਹੈਰਾਨ ਕਰ ਦੇਣ ਵਾਲੇ ਹੁੰਦੇ ਨੇ। ਸਰਕਾਰਾਂ ਜਦੋਂ ਕਿਸੇ ਸੰਕਟ 'ਚ ਹੁੰਦੀਆਂ, ਜੁਡੀਸ਼ੀਅਰੀ ਕਹਿੰਦੀ ਹੈ ਵੀ ਇਹਦਾ ਹੱਲ ਕੱਢੋ ਬੈਠ ਕੇ ਤੇ ਦੱਸੋ, ਸਾਨੂੰ ਰਿਪੋਰਟ ਦਿਓ ਇੰਨੇ ਚਿਰ ਦੇ ਵਿੱਚ। ਜਦੋਂ ਕਿਸਾਨ ਸੰਕਟ ਦੇ ਵਿੱਚ ਤੇ ਉਹਨੂੰ ਸਿੱਧਾ ਆਰਡਰ ਦੇ ਦੇਣਾ ਵੀ ਬਈ ਇਹਨੂੰ ਗ੍ਰਿਫਤਾਰ ਕਰ ਲਓ, ਇਹ ਤਾਂ ਸ਼ਾਇਦ ਨਿਆਂ ਦਾ ਹਿੱਸਾ ਨਹੀਂ ਹੈ। ਇਸ ਤਰ੍ਹਾਂ ਦਾ ਤਾਂ ਤਰਕਸੰਗਤ ਨਿਆਂ ਤਾਂ ਇਹ ਨਹੀਂ ਹੋ ਸਕਦਾ ਵੀ ਸਮਾਜ ਦੀ ਉਹ ਧਿਰ ਜਿਹੜੀ ਲੋਕਾਂ ਨੂੰ ਪਾਲ ਰਹੀ ਹੈ ਤੇ ਆਪ ਘਾਟੇ ਦੇ ਵਿੱਚ ਹੈ, ਤੇ ਉਹ ਜਿਹੜੀ ਧਰਤੀ ਦੀ ਹਰ ਰੋਜ਼ ਜਿਹਨਾਂ ਨੂੰ ਲੋੜ ਆ ਤੇ ਉਹ ਧਰਤੀ ਨੂੰ ਪ੍ਰਦੂਸ਼ਿਤ ਕਿਉਂ ਕਰਨਗੇ। ਅਗਲੀ ਗੱਲ ਕਰੀਏ ਵੋਟ ਚੋਰੀ ਦੀ। ਰਾਹੁਲ ਗਾਂਧੀ ਨੇ ਇਸ ਮਾਮਲੇ ਦੇ ਵਿੱਚ ਕਹਿੰਦੇ ਕੋਈ ਨਵੇਂ ਰਾਜ਼ ਖੋਲੇ ਨੇ ਜੀ। ਬਿਲਕੁਲ ਜੀ, ਪਹਿਲਾਂ 7 ਅਗਸਤ ਨੂੰ ਰਾਹੁਲ ਗਾਂਧੀ ਸਾਹਮਣੇ ਆਏ ਸੀ ਜੀ ਜੀ। ਫਿਰ ਲੰਘੇ ਕੱਲ 18 ਸਤੰਬਰ ਨੂੰ ਇੱਕ ਵਾਰ ਫਿਰ ਉਹਨਾਂ ਨੇ ਮੀਡੀਆ ਸਾਹਮਣੇ ਇਹ ਪੱਖ ਰੱਖੇ ਕਿ ਲਓ ਜੀ, ਮੈਂ ਤੁਹਾਨੂੰ ਨਵਾਂ ਤਰੀਕਾ ਕਰ ਦਿਖਾਉਣਾ ਹੈ। ਉਹ ਤਰੀਕਾ ਕਰ ਕੰਮ ਰਿਹਾ ਕਿ ਆਨਲਾਈਨ ਵੀ ਕਿਸੇ ਦੀ ਵੀ ਵੋਟ ਡਿਲੀਟ ਕੀਤੀ ਜਾ ਸਕਦੀ ਹੈ। ਜੀ ਜੀ। ਤੇ ਉਹ ਕਹਿੰਦੇ ਆ ਤਰੀਕਾ ਕਰ ਅਪਣਾਇਆ ਉਹਨਾਂ ਨੇ, ਉਹ ਬੰਦੇ ਲਿਆ ਕੇ ਸਾਹਮਣੇ ਪੇਸ਼ ਕੀਤੇ। ਤੇ ਕਮਾਲ ਸੀ, ਕੱਲ ਉਹਨਾਂ ਨੇ ਚੋਣ ਕਮਿਸ਼ਨ ਨੂੰ ਜਿਵੇਂ ਕਟਹਿਰੇ 'ਚ ਖੜਾ ਕੀਤਾ ਕਿ ਚੋਣ ਕਮਿਸ਼ਨ ਜਵਾਬ ਤਾਂ ਦੇਵੇ। ਮੈਂ ਫਿਰ ਵੀ ਵਿਰੋਧੀ ਧਿਰ ਦਾ ਲੀਡਰ ਹਾਂ, ਕਿ ਮੇਰੇ ਸਵਾਲਾਂ ਦੇ ਜਵਾਬ ਤਾਂ ਦੇਵੇ। ਉਲਟਾ ਹੋ ਗਈ ਜਾਂਦੀ ਐਫੀਡੈਵਿਟ ਲਿਆਓ ਜੀ, ਆਹ ਲਿਆਓ ਜੀ। ਉਹ ਕਹਿੰਦਾ ਵੀ ਮੈਂ ਮੈਂਬਰ ਪਾਰਲੀਮੈਂਟ ਹਾਂ, ਸਹੀ ਹੈ, ਮੈਂ ਲੋਕ ਸਭਾ ਦੀ ਧਿਰ ਦਾ ਆਗੂ ਹਾਂ, ਤੇ ਮੈਂ ਸਵਾਲ ਖੜੇ ਕੀਤੇ ਨੇ, ਮੇਰੇ ਸਵਾਲਾਂ ਦੇ ਜਵਾਬ ਦੇਵੇ ਚੋਣ ਕਮਿਸ਼ਨ। ਤੇ ਕੱਲ ਵੀ ਉਹਨਾਂ ਨੇ ਨਵੇਂ ਸਵਾਲ ਖੜੇ ਕੀਤੇ। ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਸਾਨੂੰ ਇਹ ਦੱਸ ਦਿਓ ਕਿ ਸਾਰੀਆਂ ਪਾਰਟੀਆਂ ਦੇ ਖਿਲਾਫ ਐਂਟੀ ਇਨਕੰਬੈਂਸੀ ਹੁੰਦੀ ਹੈ। ਕਹਿੰਦੇ ਬੀਜੇਪੀ ਦੇ ਖਿਲਾਫ ਕਦੇ ਐਂਟੀ ਇਨਕੰਬੈਂਸੀ ਕਿਉਂ ਨਹੀਂ ਹੋਈ? ਸਹੀ ਹੈ। ਫਿਰ ਉਹ ਕਹਿੰਦੇ ਵੀ ਕਿ ਜਦੋਂ ਆਪਾਂ ਹੁਣ ਤਕਨੀਕ 'ਚ ਇੰਨੇ ਅੱਗੇ ਵੱਧ ਗਏ, ਤੇ ਜਦੋਂ ਤਕਨੀਕ ਨਹੀਂ ਸੀ ਤਦ ਤਾਂ ਚੋਣਾਂ ਘੱਟ ਸਮੇਂ 'ਚ ਹੁੰਦੀਆਂ ਸੀ। ਹੁਣ ਜਦ ਤੋਂ ਤਕਨੀਕ ਆ ਗਈ, ਚੋਣਾਂ ਨੂੰ ਸਮਾਂ ਵੱਧ ਲੱਗਣ ਲੱਗ ਪਿਆ। ਫਿਰ ਸਾਡੇ ਲਈ ਤਕਨੀਕ ਫਾਇਦੇਮੰਦ ਹੈ ਕਿ ਨੁਕਸਾਨਦੇਹ? ਕਹਿੰਦੇ ਸਹੀ ਹੈ। ਫਿਰ ਉਹ ਕਹਿੰਦੇ ਵੀ ਮੈਨੂੰ ਇਹ ਦੱਸ ਦਿਓ ਕਿ ਚੋਣ ਕਮਿਸ਼ਨ ਜੇ ਇੰਨੀ ਪਾਰਦਰਸ਼ੀ ਤਰੀਕੇ ਨਾਲ ਕਰਾਉਂਦਾ ਚੋਣਾਂ, ਫਿਰ ਸਾਨੂੰ ਇਲੈਕਟ੍ਰੋਨਿਕ ਡਾਟਾ ਉਪਲਬਧ ਕਰਾਉਣ 'ਚ ਉਹਨਾਂ ਨੂੰ ਕੀ ਸ਼ੱਕ ਸ਼ੁਬੇ ਹੈ ਜੀ, ਕਿਉਂ ਨਹੀਂ ਉਪਲਬਧ ਕਰਾਉਂਦੇ? ਚਲੋ ਹੋਰ ਛੱਡੋ, ਕਹਿੰਦੇ ਅੱਜ ਤਾਂ ਹਰ ਥਾਂ ਸੀਸੀਟੀਵੀ ਫੁਟੇਜ ਉਪਲਬਧ ਕਰਵਾਈ ਜਾਂਦੀ ਹੈ। ਕੋਈ ਛੋਟਾ ਜਿਹਾ ਕੇਸ ਵੀ ਹੋਵੇ ਕਿ ਲਿਆਓ ਜੀ ਫੁਟੇਜ ਦਿਓ। ਹਾਂਜੀ ਹਾਂਜੀ। ਤੇ ਇਹ ਐਡਾ ਬੜਾ ਮਸਲਾ ਹੈ, ਔਰ ਸ਼ੰਕੇ ਸ਼ੋਭੇ ਖੜੇ ਹੋ ਗਏ। ਵੋਟ ਚੋਰੀ ਦੇ ਦੋਸ਼ਾਂ 'ਚ ਚੋਣ ਕਮਿਸ਼ਨ ਘਿਰਿਆ, ਉਹਦੇ ਬਾਵਜੂਦ ਵੀ ਸੀਸੀਟੀਵੀ ਫੁਟੇਜ ਕਿਉਂ ਨਹੀਂ ਦਿੰਦਾ? ਸਹੀ ਹੈ। ਉਹ ਕਹਿੰਦੇ ਕਿਆ ਚੱਕੋ ਵੀ ਜਿਹੜੇ ਤੁਸੀਂ ਝੂਠ ਬੋਲਦੇ ਹੋ। ਉਹ ਕਹਿੰਦੇ ਉੱਥੇ ਸਾਫ਼ ਹੋ ਜਾਊਗਾ ਕਿ ਕਿਹਨਾਂ ਤੋਂ ਵੋਟ ਪਵਾ ਲਈ, ਕਿੰਨਿਆਂ ਤੋਂ 1 ਤੋਂ 2 ਵਾਰ ਪਵਾ ਲਈ, ਇੱਕੋ ਬੰਦੇ ਨੇ ਕਿੰਨੇ ਬੂਥਾਂ ਤੇ ਪਾ ਲਈ, ਕੌਣ ਕੌਣ ਕੀ ਕਰ ਗਿਆ, ਕਿਹਦੀਆਂ ਕੱਟਦੀਆਂ, ਕਿਹਦੀਆਂ ਜੁੜ ਗਈਆਂ। ਕਹਿੰਦੇ ਉਹ ਸਾਰਾ ਫੁਟੇਜ ਸਾਰਾ ਕੁਝ ਆ ਜਾਊਗਾ। ਕਹਿੰਦੇ ਦਏ ਤਾਂ ਅਸੀਂ ਉਪਲਬਧ ਕਿਉਂ ਨਹੀਂ ਕਰਾਉਂਦਾ? ਸਬੂਤ ਮਿਟਾ ਕਿਉਂ ਰਿਹਾ? ਸਬੂਤ ਲਗਾ ਕਿਉਂ ਰਿਹਾ? ਇਹ ਸਾਰੇ ਸਵਾਲ ਉਹਨਾਂ ਦੇ ਕੱਲ ਚੋਣ ਕਮਿਸ਼ਨ ਸੀ। ਉਹ ਕਹਿੰਦੇ ਵੀ ਚੋਣ ਕਮਿਸ਼ਨ ਦੇਸ਼ ਦੇ ਵੋਟਰਾਂ ਦੀ ਰੱਖਿਆ ਕਰਨ ਦੀ ਬਜਾਏ ਇੱਕ ਧਿਰ ਦੀ ਰੱਖਿਆ ਕਿਉਂ ਕਰ ਰਿਹਾ ਜੀ? ਇਹ ਸਾਰੇ ਸਵਾਲ ਜਦੋਂ ਮੈਂ ਕਹਿੰਦਾ ਉਹਦੇ ਪਿੱਛੇ ਉਹਦੀ ਆਪਣੀ ਰਾਜਨੀਤੀ ਹੋਊਗੀ। ਉਹ ਆਪਣੀ ਹਾਰ ਦੀ ਬਖਲਾੜ ਚੋਂ ਸਾਰਾ ਕੁਝ ਲੱਭ ਕੇ ਲਿਆਇਆ ਹੋਊਗਾ, ਹੈਨਾ। ਪਰ ਉਹਦੇ ਸਵਾਲਾਂ ਦੇ ਜਵਾਬ ਦੇ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰੇ ਚੋਣ ਕਮਿਸ਼ਨ। ਬਿਲਕੁਲ, ਉਹਨਾਂ ਦੀ ਆਪਣੇ ਆਪ ਨੂੰ ਸਹੀ ਸਾਬਤ ਕਰੇ। ਪਰ ਮੈਂ ਕਮਾਲ ਦੇਖਦਾ ਕਿ ਇੱਕ ਲੀਡਰ ਸਵਾਲ ਖੜੇ ਕਰ ਰਿਹਾ ਸਿਸਟਮ ਤੇ, ਚੋਣ ਕਮਿਸ਼ਨ ਤੇ ਜਵਾਬ ਦੇਣ ਲਈ ਜਿਹਦੇ ਸਰਕਾਰ ਬਹਿ ਜਾਂਦੀ ਹੈ। ਕਮਾਲ ਹੀ ਹੈ। ਕੱਲ ਫਿਰ ਕੇਂਦਰੀ ਮੰਤਰੀ ਜਵਾਬ ਦੇਣ ਲਈ ਆ ਗਏ। ਅਨੁਰਾਗ ਠਾਕਰ ਲੱਗ ਗਿਆ ਜੀ, ਉਹ ਲੱਗ ਗਿਆ ਜੀ, ਉਹਨਾਂ ਦੇ ਬੁਲਾਰੇ ਲੱਗ ਗਏ ਜੀ ਬੀਜੇਪੀ ਦੇ। ਮਤਲਬ ਬੀਜੇਪੀ ਦੇ ਸੱਤੇ ਕੱਪੜੀ ਅੱਗ ਕਿਉਂ ਲੱਗਦੀ ਹੈ? ਇਹਦਾ ਮਤਲਬ ਚੋਰ ਦੀ ਦਾੜੀ 'ਚ ਤਣਕਾ। ਉਹਨੂੰ ਆਪਣੇ ਆਪ ਇਹ ਹੋ ਜਾਂਦਾ ਕਿ ਹਾਂ ਸਾਡੇ ਤੇ ਹਮਲਾ ਹੋ ਗਿਆ। ਤੇ ਇਹ ਪਹਿਲੂ ਆਉਂਦੇ ਸਮੇਂ ਦੇ ਵਿੱਚ ਦੇਸ਼ ਮੁੱਦਾ ਬਣ ਗਿਆ। ਇਹ ਸਮਝਣਾ ਚਾਹੀਦਾ, ਖਾਸ ਕਰਕੇ ਜਿਹੜੇ ਬੀਜੇਪੀ ਦੇ ਸਮਰਥਕ ਵੋਟਰ ਨੇ ਨਾ, ਹਾਂਜੀ ਹਾਂਜੀ, ਉਹਨਾਂ ਦੇ ਮਨ 'ਚ ਵੀ ਸ਼ੰਕੇ ਸ਼ੋਭੇ ਹੋ ਗਏ ਕਿ ਯਾਰ ਏਦਾਂ ਵੀ ਗੜਬੜ ਹੁੰਦੀ ਹੋਊਗੀ। ਜੇ ਸ਼ੰਕਾ ਸ਼ੋਭਾ ਪੈਦਾ ਹੋ ਗਿਆ ਤਾਂ ਉਸ ਨੂੰ ਦੂਰ ਕਰਨ ਦਾ, ਤੇ ਜੇ ਪਿਛਾਂ ਕੁਤਾਹੀ ਹੋਗੀ ਦੁਬਾਰਾ ਨਾ ਹੋਵੇ ਉਹਦੇ ਲਈ ਕੋਈ ਚਾਰਜ ਹੋਈਦਾ, ਇਸ ਰਾਹ ਦੇ ਉੱਤੇ ਚੋਣ ਕਮਿਸ਼ਨ ਨੂੰ ਵਧਣਾ ਪਊਗਾ।
ਨਹੀਂ ਤਾਂ ਉਹਨਾਂ ਲਈ ਵੀ ਮੁਸ਼ਕਲ ਹੋ ਜੂ, ਸਰਕਾਰ ਲਈ ਵੀ ਮੁਸ਼ਕਲ ਹੋ ਜੂ ਜੇ ਇਹ ਲੋਕ ਮੁੱਦੇ 'ਚ ਕਨਵਰਟ ਹੋ ਗਿਆ। ਅੱਜ ਤਾਂ ਪਾਰਟੀ ਦਾ ਇੱਕ ਲੀਡਰ ਚੁੱਕੀ ਫਿਰਦਾ ਇਸ ਮੁੱਦੇ ਨੂੰ। ਜੇ ਲੋਕਾਂ ਦੇ ਮਨਾਂ 'ਚ ਗੱਲ ਘਰ ਕਰ ਗਈ ਤਾਂ ਪਿੰਡ ਪੱਧਰ ਤੇ ਪਤਾ ਹੈ ਵੋਟਾਂ ਦੇ ਲਈ ਕੀ ਕੁਛ ਹੋ ਜਾਂਦਾ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸਰਕਾਰ ਦੇ ਨਵੇਂ ਸੋਚੇ ਦੀ ਇਸੇ ਮਾਮਲੇ ਦੇ ਵਿੱਚ ਕਰਨੇ ਡੈਮੋਕ੍ਰੈਟਿਕ ਸੁਧਾਰ ਚਾਹੀਦੇ ਆ, ਪਰ ਸਰਕਾਰ ਕਹਿੰਦੇ ਚਲੋ ਲੋਕਾਂ ਨੂੰ ਇੰਨਾ ਕੁ ਲੋਲੀਪੌਪ ਦੇ ਦਿਓ ਵੀ ਇਹ ਵੀ EVM ਦੇ ਵਿੱਚ ਉਮੀਦਵਾਰਾਂ ਦੀ ਰੰਗੀਨ ਫੋਟੋ ਲਾ ਦਿਓ ਜੀ। ਹਾਂ ਬਿਲਕੁਲ ਜੀ, ਇਹਨੂੰ ਸੁਧਾਰ ਵਜੋਂ ਵੀ ਤੁਸੀਂ ਦੇਖ ਸਕਦੇ ਹੋ, ਕਿਉਂਕਿ ਮੇਰਾ ਖਿਆਲ ਪਹਿਲੀ ਵਾਰ 1982 ਦੇ ਵਿੱਚ ਸੀਗਾ, ਮਈ 1982 ਦੇ ਵਿੱਚ ਕੇਰਲਾ ਦੀ ਕੋਈ ਸੀਟ ਤੇ ਚੋਣ ਸੀ। ਉਸ ਸਮੇਂ EVM ਦੀ ਪਹਿਲੀ ਵਾਰ ਵਰਤੋਂ ਹੋਈ ਸੀ ਜੀ ਜੀ। ਤੇ 1982 ਤੋਂ 2025 ਤੱਕ ਆਉਂਦਿਆਂ ਵੀ ਅਸੀਂ ਇਹਨੂੰ ਪੂਰਾ ਦਰੁਸਤ ਸਿਸਟਮ ਨਹੀਂ ਬਣਾ ਸਕੇ। ਤੇ ਜਦੋਂ ਕਿ ਹੁਣ ਮੰਗ ਮੁੜ ਕੇ ਜ਼ੋਰ ਫੜਨ ਲੱਗੀ ਹੈ ਕਿ ਬੈਲਟ ਪੇਪਰ ਰਾਹੀਂ ਵੋਟਾਂ ਹੋਣੀਆਂ ਚਾਹੀਦੀਆਂ। ਇੱਧਰ 2015 ਦੇ ਵਿੱਚ EVM ਦੇ ਵਿੱਚ ਫੋਟੋਆਂ ਦਿਖਣ ਲੱਗੀਆਂ ਸੀ ਉਮੀਦਵਾਰਾਂ ਦੀਆਂ, ਤੇ 10 ਸਾਲਾਂ ਬਾਅਦ ਹੁਣ ਉਸ ਨੂੰ ਰੰਗੀਨ 'ਚ ਬਦਲਿਆ ਜਾਂਦਾ। ਮਤਲਬ ਬੇਸ਼ੱਕ ਫੋਟੋਆਂ ਬਲੈਕ ਐਂਡ ਵਾਈਟ ਹੀ ਹੁੰਦੀਆਂ ਸੀਗੀਆਂ, ਪਰ ਉਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਮੰਨ ਲਓ ਕਾਗਜ਼ ਦਾ ਰੰਗ ਗੁਲਾਬੀ ਹੈ ਜਾਂ ਕਾਗਜ਼ ਦਾ ਰੰਗ ਪੀਲਾ ਹੈ ਜਾਂ ਕਾਗਜ਼ ਦਾ ਰੰਗ ਚਿੱਟਾ ਹੈ, ਉਹਦੇ ਉੱਤੇ ਫਿਰ ਸਿਰਫ ਕਾਲੇ ਰੰਗ ਦੀ ਤਸਵੀਰ ਇੱਕ ਬਣੀ ਹੁੰਦੀ ਸੀ, ਜਿਹਨੂੰ ਆਪਾਂ ਬਲੈਕ ਐਂਡ ਵਾਈਟ ਫੋਟੋ ਕਹਿੰਦੇ ਆ। ਉਹ ਛਾਈ ਫੈਲ ਗਈ ਜੀ, ਕਿਸੇ ਦੀ ਬਹੁਤ ਗੂੜੀ ਜਮਾ ਹੀ ਕਾਲੀ ਜੀ ਫੋਟੋ ਦਿਖਣ ਲੱਗ ਗਈ ਜਾਂ ਕਿਸੇ ਦੀ ਜਮਾ ਹੀ ਸਕੈਚ ਜੇ ਵਾਂਗ ਦਿਖਣ ਲੱਗ ਗਈ, ਮਤਲਬ ਪਹਿਚਾਣ ਨਹੀਂ ਆਉਂਦੀ ਸੀ। ਜੀ ਜੀ। ਹੁਣ ਚੋਣ ਕਮਿਸ਼ਨ ਕਹਿੰਦਾ ਕਿ ਅਸੀਂ ਇਹਨੂੰ ਦਰੁਸਤ ਕਰ ਰਹੇ ਹਾਂ, ਠੀਕ ਹੈ, ਤੇ ਅਸੀਂ ਸਮੁੱਚੇ ਉਮੀਦਵਾਰਾਂ ਦੀਆਂ ਫੋਟੋਆਂ ਚੰਗੇ ਸਾਫ਼ ਗਲੇਸ ਪੇਪਰ ਟਾਈਪ ਦੇ ਉੱਤੇ ਕਲਰ ਛਪਣਗੀਆਂ, ਉਹਨਾਂ ਦਾ ਨਾਮ ਮੋਟਾ ਤੇ ਸਪਸ਼ਟ ਹੋਊਗਾ, ਚੋਣ ਨਿਸ਼ਾਨ ਉਹਨਾਂ ਦਾ ਬਿਲਕੁਲ ਸਹੀ ਕਲਰ ਛਪਿਆ ਹੋਊਗਾ। ਸੋ ਉਹਦੇ ਨਾਲ ਮੈਨੂੰ ਲੱਗਦਾ ਪਹਿਚਾਣ ਦਾ, ਨਾਮ ਪੜ੍ਹ ਕੇ ਫੋਟੋ ਦੇਖ ਕੇ ਚੋਣ ਨਿਸ਼ਾਨ ਦੇਖ ਕੇ ਭਰਮ ਭੁਲੇਖਾ ਨਹੀਂ ਗਾ ਨਾ। ਸੋ ਨਹੀਂ ਤਾਂ ਫਿਰ ਉਹ ਝਾੜੂ ਤੇ ਬੈਟਰੀ ਕਈ ਵਾਰ ਇੱਕੋ ਜਿਹਾ ਦਿਖਦਾ ਹੈ, ਉਹ ਫਿਰ ਬਹੁਤ ਭੁਲੇਖਾ ਪੈਂਦਾ। ਫਿਰ ਜਾਂ ਕਈ ਵਾਰ ਉਮੀਦਵਾਰਾਂ ਦੇ ਨਾਮ ਜਾਣਬੁੱਝ ਕੇ ਪਾਰਟੀਆਂ ਚੁਣ ਲੈਂਦੀਆਂ ਨੇ ਕਿ ਜੇ ਮਨਪ੍ਰੀਤ ਬਾਦਲ ਖੜਾ ਤਾਂ 4-5 ਮਨਪ੍ਰੀਤ ਖੜੇ ਕਰ ਦੋ, ਹੈ ਨਾ, ਤੇ ਉਹ ਬੰਦਾ ਫਿਰ ਨਾਂ ਦੇਖ ਕੇ ਉੱਪਰ ਥੱਲੇ ਹੋ ਜਾਂਦਾ ਜਦੋਂ ਫੋਟੋ ਸਾਫ਼ ਨਹੀਂ ਹੈਗੀਆਂ। ਸੋ ਇਹ ਵੀ ਕਾਫੀ ਕੁਝ ਦੂਰ ਹੋਣ ਦਾ ਅੰਦਾਜ਼ਾ ਮੰਨਿਆ ਜਾ ਰਿਹਾ ਕਿ ਜੇਕਰ ਇਹ ਪ੍ਰਕਿਰਿਆ ਅਪਣਾਈ ਜਾਂਦੀ ਹੈ ਤੇ ਚੰਗਾ। ਪਰ ਕੱਲਾ ਇੰਨਾ ਕਰਕੇ ਨਹੀਂ ਸਰਨਾ, ਜਿਵੇਂ ਤੁਸੀਂ ਕਿਹਾ ਕਿ ਸਮੁੱਚੇ ਸਿਸਟਮ ਨੂੰ ਸੁਧਾਰਨ ਦੇ ਲਈ ਪਹਿਲ ਕਦਮੀ ਕਰਨ ਦੀ ਲੋੜ ਹੈ, ਨਾ ਕਿ ਦਿਖਾਵਾ ਪ੍ਰਗਟਾਵਾ ਕੱਲਾ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA।